ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 11 ਅਗਸਤ ਦਿਨ ਵੀਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਪੂਰੇ ਅਮਰੀਕਾ ਭਰ ਦੇ ਵਿੱਚ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ ਦੀ, ਕਾਰਾਂ ਦੀ, ਹੋਮ ਆਟੋ ਇੰਸ਼ੋਰੈਂਸ, ਹੋਟਲ ਮੋਟਲ, ਸ਼ਾਪਿੰਗ ਕੰਪਲੈਕਸ, ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਖਬੀਰ ਬਾਦਲ ਹੋਣਾ ਦਾ ਨਵਾਂ ਦਾਅਵਾ ਜਾਂ ਖੁਲਾਸਾ ਵੀ ਗੈਂਗਵਾਰਾਂ ਦੇ ਪਿੱਛੇ ISI ਦਾ ਹੱਥ, ਆਪ ਦੇ ਪਿੱਛੇ ਖਾਲਿਸਤਾਨੀਆਂ ਦਾ ਹੱਥ, ਕਿਹੜੇ ਖੁਲਾਸੇ ਹੋਰ ਕਰਨੇ ਇਹਨਾਂ ਨੇ? ਕ੍ਰਿਕਟ ਦੇ ਵਿੱਚ ਕਮੈਂਟੇਟਰ ਕਹਿੰਦੇ ਹੁੰਦੇ ਕਿ ਕ੍ਰਿਕਟ ਅਨਿਸ਼ਚਿਤਾओं का खेल है, यहाँ कभी भी कुछ भी हो सकता है जी। ਤੇ ਸਿਆਸਤ ਦੇ ਵਿੱਚ ਇੱਥੇ ਕਮੈਂਟੇਟਰ ਕਹਿੰਦੇ ਆ ਕਿ ਇਹ ਸੁਖਬੀਰ ਸਿੰਘ ਬਾਦਲ ਹੈ, ਕੁਝ ਵੀ ਕਹਿ ਸਕਦਾ ਹੈ। ਸੋ ਇਹ ਸੁਖਬੀਰ ਸਿੰਘ ਬਾਦਲ ਹੋ ਰਹੀਆਂ, ਪਿੱਛੇ ਕੁਝ ਹੋਰ ਕਹਿ ਕੇ ਆਉਂਦੇ ਆ, ਅੱਗੇ ਕੁਝ ਹੋਰ, ਇਹ ਚੱਲਦਾ ਰਹਿੰਦਾ ਇਹਨਾਂ ਦਾ ਕੰਮ। ਪਰ ਅੱਜ ਤੇ ਵੈਸੇ ਸਿਰਾ ਹੀ ਲਾ ਦਿੱਤਾ ਇਹਨਾਂ ਨੇ। ਕੱਲ ਸੁਖਬੀਰ ਸਿੰਘ ਬਾਦਲ ਡਿਆ ਸੀ ਆਖਣ ਕਿ ਇੱਕ ਦੋ ਗੈਂਗਸਟਰ ਹੈਗੇ ਆ ਬਾਹਰ ਤੁਰੇ ਫਿਰਦੇ, ਕਿਸੇ ਦਿਨ ਫੜ ਕੇ ਖਿੱਚੀਆਂ ਅਸੀਂ ਅੰਦਰ ਕਰਨੇ ਆ, ਇਹਨਾਂ ਦਾ ਟੈਂਟਾ ਹੀ ਨਿਬੇੜ ਦਿੰਦੇ। ਕੱਲ ਇਹ ਗੱਲ ਆਖਣ ਡਿਆ ਸੀ। ਅੱਜ ਹੁਣ ਅਚਨਚੇਤ ਜਦੋਂ ਤਰਨਤਾਰਨ ਦੇ ਵਿੱਚ ਬੜੀ ਵੱਡੀ ਗੈਂਗਵਾਰ ਹੋਈ, ਉਸੇ ਤਰਨਤਾਰਨ ਦੇ ਵਿੱਚ ਇੱਕ ਹੋਰ ਗੈਂਗਵਾਰ ਹੋ ਗਈ ਜੀ। ਅੱਜ ਫੇਰ ਇੱਕ ਹੋ ਗਈ ਹੈ ਲੜਾਈ, ਉੱਥੇ ਗੋਲੀ ਚੱਲੀ ਹੈ, 3 ਮੁੰਡੇ ਅੱਜ ਫੇਰ ਵੱਟੜ ਹੋਇਆ। ਤੇ ਅੱਜ ਸੁਖਬੀਰ ਸਿੰਘ ਬਾਦਲ ਜਿਹੜਾ ਕੱਲ ਕਹਿੰਦਾ ਸੀ ਕਿ ਇੱਕ ਦੋ ਗੈਂਗਸਟਰ ਤੁਰੇ ਫਿਰਦੇ ਆ, ਇਹ ਵੀ ਫੜ ਕੇ ਸੰਘੀਓ ਕਿਸੇ ਦਿਨ ਅਸੀਂ ਅੰਦਰ ਸੁੱਟ ਦਿੰਦੇ ਆ, ਅੱਜ ਕਹਿੰਦਾ ਕਿ ਇਹਨਾਂ ਨੂੰ ISI ਦਾ ਜਿਹੜਾ ਹੱਥ ਆ, ਇਹਨਾਂ ਨੂੰ ਉੱਥੋਂ ਸ਼ਹਿ ਮਿਲਦੀ ਪਈ ਹੈ। ਇਹ ਜੰਮੂ ਕਸ਼ਮੀਰ ਵਾਂਗੂ ਕਹਿੰਦਾ ਕਿ ਹਾਲਾਤ ਹੈ ਜਿਹੜੇ ਉਹ ਖਰਾਬ ਕਰਨਾ ਚਾਹੁੰਦੇ ਆ। ਅਸੀਂ ਜਿਹੜੀ ਸਾਡੀ ਇੱਥੋਂ ਦੀ ਗ੍ਰਹਿ ਮਿਨਿਸਟਰੀ ਹੈ, ਅਸੀਂ ਉਹਨੂੰ ਸੂਚਨਾ ਦੇ ਦਿੱਤੀ ਹੈ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ। ਪਰ ਪੱਤਰਕਾਰਾਂ ਨੇ ਕਿਹਾ ਕਿ ਚਲੋ ਮੰਨ ਲਿਆ ਸਰਦਾਰ ਸਾਹਿਬ, ਤੁਹਾਡੀ ਗੱਲ ਮੰਨ ਲਈ ਕਿ ਉਹਨਾਂ ਨੂੰ ISI ਜਿਹੜੀ ਉਹ ਆਪਰੇਟ ਕਰਦੀ ਪਈ ਹੈ। ਪਰ ਜਿਹੜੇ ਲੋਕ, ਜਿਹੜੇ ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਫੇਸਬੁੱਕ ਅਪਡੇਟ ਕਰੀ ਜਾਂਦੇ ਆ, ਉਹ ਕਿਹਨੇ ਰੋਕਣੇ ਆ? ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦਾ ਤੁਸੀਂ ਕਮਾਲ ਦੀ ਗੱਲ ਕਰਦੇ ਹੋ। ਤੁਸੀਂ ਦੇਖੋ, ਕਹਿੰਦਾ ਕਿ ਫੇਸਬੁੱਕ ਤੇ ਅਮਰੀਕਾ ਬੰਦਾ ਬੈਠਾ ਵੀ ਚਲਾਈ ਜਾਂਦਾ, ਅਸੀਂ ਫੇਸਬੁੱਕ ਤੇ ਥੋੜੀ ਕੰਟਰੋਲ ਕਰ ਸਕਦੇ ਹਾਂ। ਉਹ ਅੱਗੋਂ ਇਹ ਗੱਲ ਕਹਿੰਦਾ ਕਿ ਅਸੀਂ ਫੇਸਬੁੱਕ ਤੇ ਥੋੜੀ ਕੰਟਰੋਲ ਕਰ ਸਕਦੇ ਹਾਂ। ਹੁਣ ਦੇਖੋ, ਮੇਰੇ ਖਿਆਲ ਦੇ ਨਾਲ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਇੱਕ ਆਈ ਵੱਧ ਲਾ ਗਿਆ। IS ਕਹਿਣਾ ਸੀ ਇਹਨੇ ਕਿ ਸੀਰੀਆ ਦੇ ਵਿੱਚੋਂ ਫੰਡਿੰਗ ਹੋਣ ਡਈ ਇਹਨਾਂ ਨੂੰ। ISI ਕਹਿੰਦਾ ਕਿ ਗੈਂਗਸਟਰ ਜਿਹੜੇ ਕੋਈ ਜੇਬਾਂ ਕੱਟਦਾ ਗੈਂਗਸਟਰ ਬਣ ਗਿਆ, ਕੋਈ ਧੱਕੇ ਦੇ ਨਾਲ ਹੀ ਇਹਨਾਂ ਨੇ ਗੈਂਗਸਟਰ ਬਣਾ ਦਿੱਤਾ, ਉਹਦੇ ਨਾਂ ਨਾਲ ਜੋੜ ਦਿੱਤਾ। ਭਾਵੇਂ ਅਗਲਾ ਰਾਤ ਨੂੰ ਕਬਾੜੀਆਂ ਦੀ ਦੁਕਾਨ 'ਚ ਲੋਹਾ ਚੋਰੀ ਕਰਦਾ ਹੋਵੇ, ਉਹਦੇ ਨਾਂ ਨਾਲ ਵੀ ਅੱਜ ਕੱਲ੍ਹ ਇਹ ਗੈਂਗਸਟਰ ਲਾ ਦਿੰਦੇ ਆ। ਸੋ ਇਹਨਾਂ ਨੇ ਮੇਰੇ ਹਿਸਾਬ ਨਾਲ ਵੱਧ ਲਾ ਦਿੱਤੀ ਆ। ISI ਨਹੀਂ ਸੀ ਕਹਿਣਾ, IS ਕਹਿਣਾ ਸੀਗਾ, ਸ਼ਾਇਦ ਭੁਲੇਖਾ ਪੈ ਗਿਆ ਇਹਨਾਂ ਨੂੰ। ਪਰ ਦੂਜੇ ਪਾਸੇ ਹੁਣ ਜੇ ਇਹ ਦਾਅਵਾ ਕਰਦੇ ਆ ਕਿ ਅਸੀਂ ਬਦਮਾਸ਼ੀ ਨਹੀਂ ਚੱਲਣ ਦੇਣੀ, ਉਹ ਨਾਲੇ ਵੀ ਗੱਲ ਕਹਿੰਦੇ ਆ ਨਾ ਕਿ ਠੀਕ ਆ, ਕਹਿੰਦਾ ISI ਨੇ ਇਹਨਾਂ ਨੂੰ ਦਿੱਤੀ ਹੋਈ ਹੈ ਸ਼ਾਇਦ, ਪਰ ਅਸੀਂ ਇਹਨਾਂ ਦੀ ਬਦਮਾਸ਼ੀ ਬਹੁਤੀ ਦੇਰ ਨਹੀਂ ਚੱਲਣ ਦਿਆਂਗੇ। ਹੁਣ ਜਿਹੜਾ ਬੰਦਾ ਫੇਸਬੁੱਕ ਨਹੀਂ ਰੋਕ ਸਕਦਾ, ਉਹ ਇਹਨਾਂ ਦੀ ਕਲੇਸ਼ ਬੁੱਕ ਕਿਵੇਂ ਬੰਦ ਕਰ ਦਊ? ਜਿਹੜੀ ਇਹਨਾਂ ਦੀ ਆਪਸ ਦੇ ਵਿੱਚ ਕਲੇਸ਼ ਬੁੱਕ ਚੱਲਦੀ ਪਈ ਹੈ। ਪਰ ਸੋਚਣ ਵਾਲੀ ਗੱਲ ਇਹ ਆ, ਸਮਝਣ ਵਾਲੀ ਗੱਲ ਇਹ ਆ ਕਿ ਦੇਖੋ, ਜੇ ਤੁਸੀਂ ਆਪਣੀਆਂ ਜੇਲ੍ਹਾਂ ਦੇ ਵਿੱਚ ਫੇਸਬੁੱਕ ਬੰਦ ਨਹੀਂ ਕਰ ਸਕਦੇ, ਤੁਹਾਨੂੰ ਇਹ ਲੱਗਦਾ ਕਿ ਇਹ ਅਸੰਭਵ ਹੈ, ਤਾਂ ਮੇਰੇ ਖਿਆਲ ਦੇ ਨਾਲ ਫਿਰ ਤੁਹਾਨੂੰ ਵਾਈਫਾਈ ਕਨੈਕਸ਼ਨ ਲਵਾ ਦੇਣੇ ਚਾਹੀਦੇ ਉਹਨਾਂ ਨੂੰ, ਤਾਂ ਕਿ ਸਹੂਲਤ ਹੋ ਜਾਵੇ ਉਹਨਾਂ ਨੂੰ ਕਿ ਉਹ ਸਮੇਂ ਸਿਰ ਆਪਣੀਆਂ ਜਿਹੜੀਆਂ ਫੋਟੋਆਂ ਨੇ, ਮੂਵੀਆਂ ਜਿਹੜੀਆਂ ਉਹ ਅਪਲੋਡ ਕਰਦੇ ਰਹਿਣ, ਤੇ ਨਾਲੇ ਇੱਕ ਦੂਜੇ ਨੂੰ ਵੰਗਾਰਦੇ ਰਹਿਣ, ਬੜਕਾ ਮਾਰਦੇ ਰਹਿਣ ਕਿ ਆ ਜਾ ਭਾਈ ਵੇਖਣਾ ਤੇ ਆ ਜੇਲ੍ਹ 'ਚ ਆ ਜਾ। ਜੀ। ਅਗਲੀ ਜਿਹੜੀ ਗੱਲ ਕਰੀਏ, ਭੋਲਾ ਹੋਇਆ ਨਸ਼ੇ ਦੇ ਮੁਕੱਦਮੇ 'ਚੋਂ ਬਰੀ, 2 ਨੂੰ 12 ਸਾਲ ਕੈਦ। ਦੇਖੋ ਜੀ, ਹਲਚਲ ਮਚ ਗਈ ਇਸ ਖਬਰ ਦੇ ਆਉਂਦਿਆਂ ਹੀ। ਕਈਆਂ ਦੀ ਰੋਟੀ ਹੈ ਜਿਹੜੀ ਉਹ ਛੁੱਟ ਗਈ ਕਿ ਇਹ ਕੀ ਬਣ ਗਿਆ। ਇਹ ਤਾਂ ਕਹਿੰਦੇ ਸੀ ਜਗਦੀਸ਼ ਭੋਲਾ ਜਿਹੜਾ ਲੰਮੇ ਸਮੇਂ ਲਈ ਗਿਆ ਕੰਮੋਂ, ਇਹ ਕੀ ਹੋ ਗਿਆ? ਕਈਆਂ ਨੇ ਆਖਿਆ, ਜੱਜ ਨੇ ਸੋਚਿਆ ਹੋਣਾ ਜੀ ਦਾ ਨਾਂ ਹੀ ਭੋਲਾ, ਮੁੰਡਾ ਵੀ ਭੋਲਾ ਹੀ ਆ, ਚਲੋ ਛੱਡ ਦਿਓ ਖਹਿੜਾ। ਪਰ ਅਸਲ ਦੇ ਵਿੱਚ ਇਹਦਾ ਖਹਿੜਾ ਜਿਹੜਾ ਉਹ ਹਾਲੇ ਛੁੱਟਿਆ ਨਹੀਂ ਹੈ।
ਇਹ ਅਸਲ ਦੇ ਵਿੱਚ ਇੱਕ ਪੁਰਾਣਾ ਮੁਕੱਦਮਾ ਸੀ ਇਹਨਾਂ ਤੇ, ਉਹ ਸੀ 6 ਸਾਲ ਪੁਰਾਣਾ, 2010 ਦਾ ਸੀ ਮੇਰੇ ਖਿਆਲ ਦੇ ਨਾਲ। ਉਹਦੇ ਵਿੱਚ 1 ਕਿਲੋ ਹੈਰੋਇਨ ਦੀ ਜਿਹੜੀ ਆ ਉਹ ਰਿਕਵਰੀ ਸੀ, ਜਿਹਦੇ ਵਿੱਚ ਇਹਦਾ ਜਿਹੜਾ ਵੱਡੇ ਕੇਸ ਦਾ ਜਿਹੜਾ ਸਾਥੀ ਹੈ ਚਹਿਲ, ਜਗਜੀਤ ਚਹਿਲ, ਉਹ ਵੀ ਸੀ ਨਾਲ। ਦੂਸਰਾ ਜਿਹੜਾ ਮਨਜਿੰਦਰ ਬਿੱਟੂ, ਜਿਹੜਾ ਕਿਸੇ ਟਾਈਮ ਬਿਕਰਮਜੀਤ ਸਿੰਘ ਮਜੀਠੀਆ ਦਾ ਬੜਾ ਨੇੜਲਾ ਸੀਗਾ, ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਸੀਗਾ। ਨਾਲ ਹੋਰ ਵੀ 2-3 ਬੰਦੇ ਸਨ ਇਸ ਕੇਸ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ 2 ਨੂੰ ਅਦਾਲਤ ਨੇ 12-12 ਸਾਲ ਕੈਦ ਤੇ 1-1 ਲੱਖ ਰੁਪਈਆ ਜੁਰਮਾਨਾ ਜਿਹੜਾ ਉਹ ਦਿੱਤਾ ਹੈ। ਉਹ ਕੀਤਾ ਜਦ ਕਿ ਭੋਲਾ ਤੇ ਜਿਹੜਾ ਜਗਜੀਤ ਚਹਿਲ ਹੈ ਤੇ ਮਨਜਿੰਦਰ ਬਿੱਟੂ, ਇਹਨਾਂ ਤਿੰਨਾਂ ਨੂੰ ਬੇਕਸੂਰ ਦੱਸ ਕੇ ਬਰੀ ਕਰ ਦਿੱਤਾ। ਇਹਦਾ ਮਤਲਬ ਇਹ ਨਹੀਂ ਹੈ ਕਿ ਭੋਲਾ ਹੁਣ ਰਾਤੋਂ ਰਾਤ ਉੱਥੋਂ ਨਾਭਾ ਜੇਲ੍ਹ ਚੋਂ ਨਿਕਲ ਕੇ ਰਾਏ ਕੇ ਕਲਾਂ ਪਿੰਡ ਆ ਜਾਏਗਾ, ਉਹਦਾ ਇੰਨਾ ਰਾਹ ਸੌਖਾ ਨਹੀਂ ਹੈ। ਇਹ ਕੇਸ ਹੈ ਜਿਹੜਾ ਇਹ ਪੁਰਾਣਾ ਕੇਸ ਸੀ। ਇਹਦੇ ਚ ਜਿਹੜਾ ਭੋਲਾ ਸੀ ਉਹ ਸਹਿ ਦੋਸ਼ੀ ਸੀ, ਜਿਹਨੂੰ ਆਪਾਂ ਕੋ ਅਕਿਊਜ਼ ਕਹਿ ਦਿੰਦੇ ਆ। ਇਹਦੇ ਚ ਮੇਨ ਦੋਸ਼ੀ ਨਹੀਂ ਸੀਗਾ। ਉਹ ਰਿਕਵਰੀ ਜਿਨ੍ਹਾਂ ਕੋਲੋਂ ਹੋਈ, ਜਿਹੜੇ ਮੇਨ ਦੋਸ਼ੀ ਸੀਗੇ, ਉਹਨਾਂ ਨੂੰ ਦੋਵਾਂ ਨੂੰ 12-12 ਸਾਲ ਦੀ ਕੈਦ ਹੋ ਗਈ ਆ। ਪਰ ਜਿਹੜੇ ਮੀਡੀਆ, ਸੋਸ਼ਲ ਮੀਡੀਆ, ਜਿਹੜਾ ਆਮ ਮੀਡੀਆ, ਉਹਦੇ ਚ ਹਲਚਲ ਮਚ ਗਈ ਇੱਕ ਵਾਰੀ ਕਿ ਭੋਲਾ ਬਰੀ ਹੋ ਗਿਆ, ਭੋਲਾ ਬਰੀ ਹੋ ਗਿਆ। ਬਹੁਤ ਸਾਰੇ ਫੋਨ ਆ ਮੈਨੂੰ ਵੀ ਆਏ ਕਿ ਭੋਲਾ ਬਰੀ ਹੋ ਗਿਆ। ਭੋਲਾ ਅਸਲ ਦੇ ਵਿੱਚ ਬਰੀ ਨਹੀਂ ਹੋਇਆ, ਉਹਦਾ ਭਾਰ ਹੌਲਾ ਜ਼ਰੂਰ ਹੋਇਆ। ਪਰ ਹਾਸੇ ਠੱਟੇ ਚ ਲੋਕੀ ਕਹਿਣ ਡਏ ਆ ਕਿ ਜਗਦੀਸ਼ ਭੋਲਾ ਜਿਹੜਾ ਅੱਜ ਵਧਾਈਆਂ ਨਹੀਂ ਲੈਂਦਾ ਪਿਆ, ਕਹਿੰਦਾ ਬੋਣੀ ਹੋਈ ਹੈ, ਐਵੇਂ ਨਜ਼ਰ ਨਾ ਲਾ ਦਿਓ, ਕੰਮ ਖਰਾਬ ਨਾ ਕਰੋ, ਇਕੱਠੀ ਦਿਓ ਵਧਾਈ। ਜੀ 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 ਅਗਲੀ ਆਪਾਂ ਜੇ ਗੱਲ ਕਰੀਏ, ਓਲੰਪਿਕ ਦੇ ਵਿੱਚ ਤਗਮਾ ਜਿੱਤਣ ਵਾਲੀ ਖਿਡਾਰਨ ਨੂੰ ਸਤਾ ਰਿਹਾ ਮੌਤ ਦਾ ਭੈ। ਇਹ ਉੱਤਰੀ ਕੋਰੀਆ ਦੀ ਕੁੜੀ ਹੈ ਜਿਹਨੇ ਤਗਮਾ ਜਿੱਤਿਆ, ਤੇ ਉੱਤਰੀ ਕੋਰੀਆ ਦੇ ਵਿੱਚ ਤੁਹਾਨੂੰ ਪਤਾ ਇੱਕ ਸਨਕੀ ਜਿਹਾ ਬੰਦਾ ਜਿਹੜਾ ਉਹ ਸਾਰਾ ਮੁਲਕ ਹੈ ਜਿਹੜਾ ਆਪਣੇ ਹੱਥ ਹੇਠ ਕਰੀ ਬੈਠਾ, ਕਿਮ ਜੋਂਗ ਉਹਦਾ ਨਾਮ ਆ। ਉਹਦੀਆਂ ਹਰਕਤਾਂ ਸਾਰੇ ਵਿਸ਼ਵ ਨੂੰ ਪਤਾ, ਉਹ ਕਿਸ ਤਰ੍ਹਾਂ ਦਾ ਸਨਕੀ ਬੰਦਾ, ਉਹਦਾ ਪਤਾ ਹੀ ਨਹੀਂ ਕੋਈ ਉਹਨੇ ਕੀ ਕਰਨਾ ਹੈ। ਅਸਲ ਦੇ ਵਿੱਚ ਇਹ ਜਿਹੜੀ ਕੁੜੀ ਸੀਗੀ ਉੱਤਰੀ ਕੋਰੀਆ ਦੀ, ਇਹਦਾ ਜਿਹੜਾ ਨਾਮ ਸੀਗਾ ਯੂਜੁੰਗ ਸੀ। ਇਹਨੇ ਇੱਕ ਤਗਮਾ ਜਿੱਤਿਆ ਜਿਮਨਾਸਟਿਕ ਦੇ ਵਿੱਚ, ਤੇ ਉਸ ਤੋਂ ਬਾਅਦ ਜਦੋਂ ਉਹਨੇ ਤਗਮਾ ਲੈ ਲਿਆ ਤੇ ਖੁਸ਼ੀ ਦੇ ਵਿੱਚ ਉਹਨੇ ਦੱਖਣੀ ਕੋਰੀਆ ਦੀ ਜਿਹੜੀ ਕੁੜੀ ਸੀਗੀ ਲੀ ਯੋਲੋ, ਉਹਦੇ ਨਾਲ ਸੈਲਫੀ ਕਰ ਲਈ। ਉਹ ਜਦੋਂ ਸੈਲਫੀ ਉਹਨੇ ਕੀਤੀ ਤੇ ਅੱਗੋਂ ਗਾਂ ਸੈਲਫੀ ਕਰਦਿਆਂ ਦੀ ਕਿਸੇ ਨੇ ਫੋਟੋ ਹੋਰ ਲੈ ਲਈ। ਉਹ ਫੋਟੋ ਜਿਹੜੀ ਆ ਉਹ ਹੋ ਗਈ ਵਾਇਰਲ, ਤੇ ਹੌਲੀ ਹੌਲੀ ਜਿਹੜੀ ਆ ਉਹ ਉੱਥੇ ਵੀ ਕਨਸੋ ਪਹੁੰਚ ਗਈ ਕਿ ਉਹਨੇ ਕਿਸੇ ਦੇ ਉੱਤਰੀ ਕੋਰੀਆ ਜਾਨੀ, ਹੁਣ ਉਹ ਆਪਣੀ ਭਾਸ਼ਾ ਦੇ ਵਿੱਚ ਤੇ ਦੁਸ਼ਮਣ ਹੀ ਕਹਿੰਦੇ, ਕੱਟੜ ਵਿਰੋਧੀ ਉੱਤਰ ਕੋਰੀਆ ਤੇ ਦੱਖਣ ਕੋਰੀਆ, ਉਹ ਤੇ ਇੱਕ ਦੂਜੇ ਨੂੰ ਵੇਖ ਕੇ ਨਹੀਂ ਸਿਖਾਉਂਦੇ, ਖਾਸ ਤੌਰ ਤੇ ਕਿਮ ਜੋਂਗ। ਜਿਵੇਂ ਹੀ ਇਹ ਫੋਟੋ ਜਿਹੜੀ ਵਾਇਰਲ ਹੋਈ ਤੇ ਨਾਲ ਦੀ ਨਾਲ ਇਹ ਖਬਰਾਂ ਜਿਹੜੀਆਂ ਉੱਤਰੀ ਕੋਰੀਆ ਚੋਂ, ਹਾਲਾਂਕਿ ਉੱਥੋਂ ਖਬਰਾਂ ਤੇ ਬਹੁਤ ਘੱਟ ਨਿਕਲਦੀਆਂ, ਸਿਸਕੀਆਂ ਹੀ ਨਿਕਲਦੀਆਂ ਨੇ, ਪਰ ਫਿਰ ਵੀ ਕਹਿੰਦੇ ਆ ਕਿ ਉੱਥੇ ਇਹ ਜਿਹੜੀਆਂ ਤਿਆਰੀਆਂ ਹੋਣ ਲੱਗ ਪਈਆਂ ਕਿ ਜਿਵੇਂ ਇਹ ਕੁੜੀ ਜਿਹੜੀ ਹੌਲੀ ਜਿਹੀ ਉਮਰ ਦੀ ਹੈ, ਜਿਹਨੇ ਪਾਰਟੀਸਪੇਟ ਕਰਦਿਆਂ ਓਲੰਪਿਕ ਦੇ ਵਿੱਚ ਤਗਮਾ ਜਿੱਤਿਆ, ਕਿ ਇਹਨੂੰ ਆਉਂਦਿਆਂ ਹੀ ਸੂਲੀ ਝਾੜ ਦਿੱਤਾ ਜਾਵੇਗਾ। ਸੋ ਇਸ ਕਰਕੇ ਉਹ ਜਿਹੜੀ ਕੁੜੀ ਆ ਉਹ ਬੜੀ ਭੈਭੀਤ ਹੋ ਗਈ। ਸਾਰੇ ਵਿਸ਼ਵ ਦੇ ਵਿੱਚ ਹੀ ਇਸ ਤਰ੍ਹਾਂ ਦੀ ਚਰਚਾ ਚੱਲ ਪਈ ਕਿ ਇੰਨੀ ਹੋਣਹਾਰ ਕੁੜੀ ਹੈ ਜਿਹੜੀ, ਜਿਹਨੇ ਓਲੰਪਿਕ ਦੇ ਵਿੱਚ ਤਗਮਾ ਹਾਸਲ ਕਰ ਲਿਆ। ਇੱਕ ਛੋਟੀ ਜਿਹੀ ਖੁਸ਼ੀ ਜਿਹੜੀ ਉਹਨੇ ਸਾਂਝੀ ਕੀਤੀ ਹੈ, ਉਹ ਉਸ ਸਮੇਂ ਆਪਣੇ ਦੁਸ਼ਮਣ ਦੇ ਨਾਲ ਥੋੜ੍ਹੀ ਖੜੀ ਸੀ, ਉਹ ਤੇ ਆਪਣੇ ਇੱਕ ਸਾਥੀ ਖਿਡਾਰਨ ਦੇ ਨਾਲ ਖੜੀ ਸੀ। ਤੇ ਜੇ ਉਹਨੇ ਆਪਣੇ ਜਿਹੜੇ ਖੁਸ਼ੀ ਦੇ ਪਲ, ਆਨੰਦ ਦੇ ਪਲ ਜੇ ਆਪਣੇ ਕੈਮਰੇ 'ਚ ਕੈਦ ਕਰ ਲਏ, ਤੇ ਉਹਨੂੰ ਏਡੀ ਵੱਡੀ ਸਜ਼ਾ ਮਿਲੇਗੀ ਕਿ ਉਹਦੇ ਤਗਮੇ ਵਾਲੇ ਗਲ ਦੇ ਵਿੱਚ ਤਗਮਾ ਲਾ ਕੇ ਜਿਹੜਾ ਰਸਾ ਮੌਤ ਦਾ ਪਾ ਦਿੱਤਾ ਜਾਏਗਾ। ਸੋ ਇੱਕ ਬੜੀ ਸਾਰੇ ਕਹਿ ਲਈਏ ਕਿ ਸਾਰੇ ਸੰਸਾਰ ਦੇ ਵਿੱਚੋਂ ਹਮਦਰਦੀ ਦੀ ਲਹਿਰ ਇਸ ਕੁੜੀ ਲਈ ਉੱਠੀ ਹੈ। ਪਰ ਨਾਲ ਕੁਝ ਲੋਕ ਆ ਜਿਹੜੇ ਉਹ ਦੱਸਦੇ ਆ ਕਿ ਕਹਿੰਦੇ ਕਿ ਅਮਰੀਕਾ ਜਿਹੜਾ ਕਿਮ ਜੋਂਗ ਦਾ ਬੜਾ ਵਿਰੋਧੀ ਹੈ, ਤਕੜਾ ਵਿਰੋਧੀ ਹੈ, ਤਾਂ ਉਹ ਕਿਸੇ ਵੀ ਹਾਲਤ ਦੇ ਵਿੱਚ ਇਹ ਨਹੀਂ ਹੋਣ ਦੇਗਾ। ਸ਼ਾਇਦ ਉਹ ਆਫਰ ਕਰੇਗਾ, ਕਿਉਂਕਿ ਖਾਸ ਤੌਰ ਤੇ ਖਿਡਾਰੀਆਂ ਲਈ ਅਮਰੀਕਾ ਦੀ ਜਿਹੜੀ ਨੀਤੀ ਹੈ ਬੜੀ ਫਰਾਕ ਦਿਲਾਂ ਵਾਲੀ ਹੈ। ਤਾਂ ਉਹ ਇਸ ਕੁੜੀ ਨੂੰ ਜ਼ਰੂਰ ਸ਼ਾਇਦ ਹੋ ਸਕਦਾ ਕਿ ਨਾਗਰਿਕਤਾ ਜਿਹੜੀ ਆਪਣੀ ਆਫਰ ਕਰ ਦੇਣ, ਜਾਂ ਕੋਈ ਹੋਰ ਮੁਲਕ ਹੈ ਜਿਹੜਾ ਉਹ ਆਫਰ ਕਰ ਦੇ, ਕਿਉਂਕਿ ਉੱਥੇ ਜਾਣਾ ਜਿਹੜਾ ਆ ਉਹ ਖਤਰੇ ਤੋਂ ਖਾਲੀ ਨਹੀਂ। ਉਹਦਾ ਸਨਕੀ ਦਾ ਕੋਈ ਪਤਾ ਨਹੀਂ, ਹੋ ਸਕਦਾ ਕਿ ਢੋਲ ਢਮਕਿਆਂ ਨਾਲ ਇਹਦਾ ਸਵਾਗਤ ਵੀ ਕਰਦੇ, ਤੇ ਹੋ ਸਕਦਾ ਸਿਰ ਵੀ ਕਲਮ ਕਰਦੇ। ਪਰ ਉਹ ਦੱਸਦੇ ਆ ਜਿਹੜੇ ਮਾਹਰ ਨੇ ਕਿ ਹੋ ਸਕਦਾ ਕੋਈ ਮੁਲਕ ਹੈ ਜਿਹੜਾ ਅਮਰੀਕਾ ਵਰਗਾ ਜਾਂ ਹੋਰ ਕੋਈ ਮੁਲਕ ਆ, ਉਹ ਇਸ ਕੁੜੀ ਨੂੰ ਨਾਗਰਿਕਤਾ
ਪੇਸ਼ਕਸ਼ ਕਰ ਦੇਵੇ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ, ਪਠਾਨਕੋਟ ਹਮਲੇ ਦੇ ਸ਼ਹੀਦ ਲੈਫਟੀਨੈਂਟ ਕਰਨਲ ਦਾ ਘਰ ਢਾਇਆ। ਇਹ ਬੜੀ ਅੱਜ ਸੈਡ ਜੀ ਖਬਰ ਆਈ ਹੈ। ਕੱਲ ਵੀ ਫੌਜੀਆਂ ਦੀ ਆਪਾਂ ਗੱਲ ਕਰਦੇ ਸਾਂ ਜਿਹੜੇ ਜੀ 65 71 ਤੇ ਜਾਂ 61 ਵਾਲੇ ਜੰਗਾਂ ਦੇ ਵਿੱਚ ਆਪਣਾ ਆਪ ਵਾਰ ਗਏ, ਉਹਨਾਂ ਦੇ ਪਰਿਵਾਰ ਜਿਹੜੇ ਸੜਕਾਂ ਤੇ ਬੈਠੇ ਸਨ ਅੱਜ ਆਪਣੇ ਹੱਕਾਂ ਲਈ, ਆਪਣੇ ਅਧਿਕਾਰਾਂ ਲਈ। ਉੱਧਰੋਂ ਇਹ ਜਿਹੜੀ ਖਬਰ ਹੈ ਇਹ ਪੂਰੇ ਦੇਸ਼ ਦੇ ਵਿੱਚ ਅੱਜ ਚਰਚਾ 'ਚ ਰਹੀ, ਕਿਉਂਕਿ ਇਹ ਲੈਫਟੀਨੈਂਟ ਕਰਨਲ ਸੀਗਾ ਜਿਹੜਾ ਨਿਰੰਜਨ, ਇਹ ਉਸ ਸਮੇਂ ਕੁਰਬਾਨ ਹੋ ਗਿਆ ਸੀ ਮੁਲਕ ਤੋਂ ਜਦੋਂ ਇੱਥੇ ਹਮਲਾ ਹੋਇਆ ਸੀ ਪਠਾਨਕੋਟ ਤੇ। ਇਹ ਬੰਬ ਡਿਫਿਊਜ਼ ਕਰਨ ਵਾਲੇ ਦਸਤਾ ਜਿਹੜਾ ਉਹਦੀ ਅਗਵਾਈ ਕਰਦਾ ਪਿਆ ਸੀ, ਇਹ ਬੰਬ ਨਕਾਰਾ ਕਰਦੇ ਪਿਆ ਸੀ। ਉਸ ਦੌਰਾਨ ਧਮਾਕਾ ਹੋਇਆ ਤੇ ਇਹ ਸ਼ਹਾਦਤ ਦਾ ਜਾਮ ਪੀ ਗਏ। ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਦਾ ਘਰ ਆ ਉੱਥੇ ਬੰਗਲੌਰ ਦੇ ਵਿੱਚ, ਤੇ ਉਹ ਘਰ ਆ ਜਿਹੜਾ ਉਹ ਅੱਜ ਬਲਡੋਜ਼ਰ ਦੇ ਪੀਲੇ ਪੰਜੇ ਹੇਠ ਆ ਗਿਆ, ਉਹਨੂੰ ਢਾਹ ਦਿੱਤਾ ਗਿਆ, ਮਲੀਆ ਮਿੱਟ ਕਰ ਦਿੱਤਾ ਗਿਆ। ਇਹਦੇ ਭਰਾ ਨੇ ਕਾਫੀ ਗਿਲਾ ਜ਼ਾਹਿਰ ਕੀਤਾ ਕਿ ਸ਼ਹੀਦ ਦਾ ਘਰ ਸੀ, ਉਹ ਸਾਡਾ ਜਿਹੜਾ ਭਰਾ ਸੀਗਾ ਮੁਲਕ ਤੋਂ ਵਾਰਿਆ ਉਹਨੇ ਆਪਣਾ ਆਪ, ਪਰ ਸਾਨੂੰ ਇਹ ਜਿਹੜਾ ਘਰ ਢਾਉਣ ਵਾਲਾ ਜ਼ਖਮ ਦਿੱਤਾ ਇਹ ਸਾਡਾ ਰਿਸ਼ਤੇਦਾਰ ਹੈਗਾ। ਇਕੱਲਾ ਇਹ ਘਰ ਨਹੀਂ ਢਾਇਆ, ਉਹਨਾਂ ਨੇ ਬੰਗਲੌਰ ਦੇ ਵਿੱਚ ਲਗਭਗ 1100 ਮਕਾਨ ਆ ਜਿਹੜੇ ਉਹ ਡਿੱਗੇ ਆ। ਨਿਗਮ ਕਹਿੰਦਾ ਕਿ ਸਾਡੇ ਕੋਲ ਹੋਰ ਕੋਈ ਬਦਲ ਹੀ ਨਹੀਂ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਸਾਡਾ ਵੀ ਜੀ ਨਹੀਂ ਕਰਦਾ, ਪਰ ਮਕਾਨ ਸਾਨੂੰ ਡਿੱਗਣਾ ਪਿਆ ਮਜਬੂਰੀ। ਅਸਲ ਦੇ ਵਿੱਚ ਪਿੱਛੇ ਜੇ ਚੇਨਈ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੜ੍ਹ ਆਇਆ ਸੀ ਜਿਸ ਤਰ੍ਹਾਂ ਦਾ ਪਿਛਲੇ ਮਹੀਨੇ ਕਰਨਾਟਕ ਦੇ ਵਿੱਚ ਆਇਆ ਸੀ। ਤੁਸੀਂ ਸ਼ਾਇਦ ਵੀਡੀਓ ਵੀ ਵੇਖੀ ਹੋਣੀ ਅਮਰੀਕਾ ਵਾਲਿਆਂ ਨੇ ਕਿ ਉਹ ਮੱਛੀਆਂ ਫੜਦੇ ਫਿਰਦੇ ਸਨ ਸੜਕ ਤੋਂ, ਉਹ ਬੜੀ ਵੀਡੀਓ ਵਾਇਰਲ ਹੋਈ, ਉਹ ਮੱਛੀਆਂ ਲੱਭਦੇ ਫਿਰਦੇ ਸਨ ਲੋਕ, ਵੱਡੀਆਂ ਵੱਡੀਆਂ ਮੱਛੀਆਂ ਆ ਗਈਆਂ ਸਨ ਸੜਕਾਂ ਤੇ। ਉਹਦਾ ਕਾਰਨ ਇਹ ਸੀ ਕਿ ਪਾਣੀ ਦਾ ਜਿਹੜਾ ਵਹਾਅ ਆ ਉਹ ਬਾਹਰੋਂ ਝੀਲਾਂ ਝੂਲਾਂ ਚੋਂ ਨਿਕਲ ਕੇ ਜਿਹੜਾ ਸੜਕਾਂ ਵੱਲ ਨੂੰ ਆ ਗਿਆ, ਤੇ ਮੱਛੀਆਂ ਜਿਹੜੀਆਂ ਜਾਂ ਹੋਰ ਜੀਵ ਜੰਤੂ ਸੀ ਪਾਣੀ ਦੇ ਉਹ ਸਾਰੇ ਸੜਕਾਂ ਤੇ ਆ ਗਏ ਸਨ। ਬੜਾ ਭਿਆਨਕ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬੰਗਲੌਰ ਲਈ ਉਹ ਸਮਾਂ ਸੀਗਾ, ਪਾਣੀ ਪਾਣੀ ਹੋ ਗਿਆ ਸਾਰੇ ਸ਼ਹਿਰ ਦੇ ਵਿੱਚ। ਇਸੇ ਤਰ੍ਹਾਂ ਦਾ ਪਿਛਲੇ ਤੋਂ ਪਿਛਲੇ ਸਾਲ ਮੇਰੇ ਖਿਆਲ ਨਾਲ ਚੇਨਈ ਦੇ ਵਿੱਚ ਆਇਆ ਸੀ। ਚੇਨਈ ਦੇ ਵਿੱਚ ਹੜ੍ਹ ਆਉਣ ਦਾ ਜਿਹੜਾ ਕਾਰਨ ਸੀ ਉਹ ਇਹ ਸੀਗਾ ਕਿ ਜਿਹੜੇ ਨਿਕਾਸੀ ਨਾਲੇ ਆ ਉਹਨਾਂ ਤੇ ਸ਼ਤੌਤ ਹੋ ਗਈ ਸੀ, ਔਰ ਸ਼ਤੌਤ ਹੈ ਜਿਹੜੀ ਉਹ ਬਿਨਾਂ ਕਿਸੇ ਵਿਉਂਤਬੱਧ ਢੰਗ ਦੇ ਔਰ ਬਿਨਾਂ ਕਿਸੇ ਮਨਜ਼ੂਰੀ ਦੇ ਹੋਈ ਸੀ, ਕਿਉਂਕਿ ਵੱਡੇ ਸ਼ਹਿਰਾਂ 'ਚ ਤੁਹਾਨੂੰ ਪਤਾ ਥਾਂ ਦੀ ਬੜੀ ਸਮੱਸਿਆ। ਉਹ ਨਿਕਾਸੀ ਨਾਲੇ ਜਦੋਂ ਸ਼ਤੌਤ ਹੇਠ ਆ ਗਏ, ਜਦੋਂ ਉੱਥੇ ਸ਼ਤੌਤ ਹੋ ਗਈ ਉਹ ਘਿਰ ਗਏ। ਉਹ ਨਿਕਾਸੀ ਹੈ ਜਿਹੜੀ ਜਦੋਂ ਪਾਣੀ ਆਇਆ ਨਿਕਾਸੀ ਰੁਕ ਗਈ ਤੇ ਉਹ ਆਸੇ ਪਾਸੇ ਤਬਾਹੀ ਮਚ ਗਈ। ਇਹੀ ਕੁਝ ਕਰਨਾਟਕ ਦੇ ਬੰਗਲੌਰ ਦੇ ਵਿੱਚ ਹੋ। ਇੱਥੇ ਵੀ ਤੁਹਾਨੂੰ ਪਤਾ ਹੈ IT ਸਿਟੀ ਹੈ ਜਿਹੜੀ ਇੱਥੋਂ ਦੀ ਭਾਰਤ ਦੀ ਸੂਚਨਾ ਤਕਨੀਕ ਦੀ ਰਾਜਧਾਨੀ ਹੈ। ਇਹਦੇ ਵਿੱਚ ਵੀ ਥਾਂ ਦਾ ਜਿਹੜਾ ਹੈ ਉਹ ਬੜਾ ਮਹਿੰਗਾ ਹੈ ਸਾਰਾ, ਜੇ ਲੈਣਾ ਹੋਵੇ ਘਰ-ਬਾਰ ਬਣਾਉਣਾ ਹੋਵੇ। ਇੱਥੇ ਵੀ ਇਹੋ ਕੁਝ ਹੀ ਚੱਲਦਾ ਪਿਆ। ਇਹ ਕੀਤਾ ਕੀ ਗਿਆ ਜਾਂਦਾ ਹੈ ਵੱਡੇ ਸ਼ਹਿਰਾਂ ਦੇ ਵਿੱਚ ਕਿ ਜਿਹੜੇ ਇਸ ਤਰ੍ਹਾਂ ਦੇ ਨਿਕਾਸੀ ਨਾਲੇ ਆ ਜਾਂ ਹੋਰ ਸਰਕਾਰੀ ਥਾਵਾਂ ਨੇ ਜਿਹੜੀਆਂ ਉਹ ਮਾਫੀਆ ਆਪਣੇ ਪ੍ਰਭਾਵ ਹੇਠ ਉਹ ਨੱਪ ਲੈਂਦਾ। ਉਸ ਤੋਂ ਬਾਅਦ ਨਜਾਇਜ਼ ਮਕਾਨ, ਨਜਾਇਜ਼ ਸੁਸਾਇਟੀਆਂ, ਨਜਾਇਜ਼ ਕਲੋਨੀਆਂ ਇਹ ਉਸਾਰੀਆਂ ਜਾਂਦੀਆਂ। ਤਾਂ ਇਹ ਮਸਲਾ ਜਿਹੜਾ ਬਿਲਕੁਲ ਇਸੇ ਤਰ੍ਹਾਂ ਦਾ ਹੈ। ਇਹ ਜਿਹੜੇ 1100 ਮਕਾਨ ਆ ਜਿਹੜੇ ਇਹਨਾਂ ਨੇ ਢਾਏ, ਇਹ ਮਕਾਨ ਆ ਜਿਹੜੇ ਬਿਲਡਰਾਂ ਨੇ ਬਣਾ ਕੇ ਵੇਚੇ ਹੋਇਆ। ਤਾਂ ਮੇਰੇ ਖਿਆਲ ਦੇ ਨਾਲ ਇਹ ਸਭ ਤੋਂ ਪਹਿਲਾਂ ਹੀ ਜਿਹੜੀ ਕਾਰਵਾਈ ਬਣਦੀ ਹੈ ਉਹ ਤੇ ਨਿਗਮ ਦੇ ਅਧਿਕਾਰੀਆਂ ਤੇ ਬਣਦੀ ਹੈ ਕਿ ਜਦੋਂ ਉਹ ਬਿਲਡਰ ਇਸ ਜਗ੍ਹਾ ਦੇ ਵਿੱਚ ਮਕਾਨ ਬਣਾ ਰਹੇ ਸਨ ਤੇ ਤੁਸੀਂ ਕਿੱਥੇ ਸੁੱਤੇ ਪਏ ਸੀ। ਪਹਿਲਾ ਕੇਸ ਤੇ ਉਹਨਾਂ ਤੇ ਬਣਦਾ। ਦੂਜੀ ਗੱਲ ਇਹ ਹੈ ਕਿ ਜਿਹੜੇ ਬਿਲਡਰ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਤੋਂ ਵਸੂਲੀ ਕਰਕੇ ਇਹਨਾਂ ਪਰਿਵਾਰਾਂ ਲਈ ਬਦਲਵਾਂ ਜਿਹੜਾ ਕੋਈ ਆਪਾਂ ਕਹਿ ਲਈਏ ਆਪਸ਼ਨਲੀ ਕੋਈ ਰਿਹਾਇਸ਼ੀ ਪ੍ਰਬੰਧ ਉਹ ਕਰਨਾ ਬਣਦਾ। ਜਿੰਨਾ ਚਿਰ ਇਹ ਸਭ ਕੁਝ ਨਹੀਂ ਸੀ ਹੁੰਦਾ ਉਹਨਾਂ ਚਿਰ ਸਰਕਾਰ ਨੂੰ ਘੱਟੋ ਘੱਟ ਕੱਲੇ ਅਸੀਂ ਇਸ ਲੈਫਟੀਨੈਂਟ ਕਰਨਲ ਦਾ ਇਹ ਘਰ ਨਹੀਂ ਕਹਾਂਗੇ, ਜਿਹੜੇ 1100 ਹੋਰ ਬੇਘਰ ਹੋਏ ਆ ਉਹਨਾਂ ਲਈ ਵੀ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਸੀ। ਔਰ ਇਹਦੀ ਸਾਰੀ ਭਰਪਾਈ ਜਿਹੜੇ ਨਿਗਮ ਦੇ, ਕਿਉਂਕਿ ਇਹ ਤਾਂ ਮਿਲੀ ਭੁਗਤੇ ਆ ਨਾ ਸਿੱਧੀ ਜੀ, ਕਿ ਕਿਸੇ ਨੇ ਜਦੋਂ ਉਸਾਰੀ ਕੀਤੀ ਹੋਏਗੀ ਨਜਾਇਜ਼ ਰੂਪ 'ਚ ਤੇ ਨਿਗਮ ਨੂੰ ਨਾ ਪਤਾ ਹੋਵੇ, ਇਹ ਨਹੀਂ ਹੋ ਸਕਦਾ। ਇਹ ਸਾਰੇ ਰਲ ਮਿਲ ਕੇ ਖਾਂਦੇ ਆ। ਸੋ ਇਹਨਾਂ ਤੋਂ ਵਸੂਲੀ ਜਿੰਨਾ ਚਿਰ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਬਦਲਵਾਂ ਪ੍ਰਬੰਧ ਕਰਦੇ। ਜੀ 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 ਜੀ। ਤੇ ਅਗਲੀ ਆਪਾਂ ਗੱਲ ਕਰਦੇ ਮਿੰਟੂ ਜੀ, ਵੀ ਪੰਜਾਬ ਦੇ ਇੱਕ ਸਕੂਲ ਦੇ ਬੱਚਿਆਂ ਨੇ ਆਜ਼ਾਦੀ ਦਿਹਾੜਾ ਨਾ ਮਨਾਉਣ ਦਾ ਕੀਤਾ ਐਲਾਨ। ਇੱਕ ਕਿਸੇ ਫਾਜ਼ਲ ਨੇ ਲਿਖਿਆ, ਕਹਿੰਦਾ ਕਿ ਜਿਸ ਮੁਲਕ ਦਾ ਜਾਗਰੂਕ ਬੱਚਾ ਉਸ ਦੇਸ਼ ਦਾ ਭਵਿੱਖ ਹੈ ਪੱਕਾ। ਇਹ ਜਿਸ ਮੁਲਕ ਦੇ ਬੱਚੇ ਅਵੇਅਰ ਹੋ ਜਾਣ, ਜਾਗਰੂਕ ਹੋ ਜਾਣ, ਉਹਦੇ ਮੁਲਕ ਦੇ ਭਵਿੱਖ ਪ੍ਰਤੀ ਕੋਈ ਬਹੁਤੀ ਚਿੰਤਾ ਨਹੀਂ ਕਰਨ ਦੀ ਜ਼ਰੂਰਤ। ਪਰ ਸਾਡੇ ਅਫਸੋਸ ਇਸ ਗੱਲ ਦਾ ਕਿ ਜਿਹੜੇ ਸਿਆਣੇ ਆ, ਜਿਹੜੇ ਸਾਡੇ ਵਰਗੇ ਉਹ ਸੌਂ ਰਹੇ ਆ ਤੇ ਬੱਚੇ ਸਾਡੇ ਜਾਗ ਰਹੇ ਆ। ਅਸੀਂ ਕੱਲ੍ਹ ਹੀ ਦੇਖਿਆ ਕਿ ਮੋਦੀ ਨੂੰ ਮੱਧ ਪ੍ਰਦੇਸ਼ ਦਾ ਇੱਕ ਬੱਚਾ 11 ਸਾਲ ਦਾ ਦੇਵਾਂਸ਼,
ਉਹਨੇ ਪੱਤਰ ਲਿਖਿਆ, ਉਹਨੇ ਬੜੀ ਜ਼ਬਰਦਸਤ ਗੱਲ ਕਹੀ। ਉਹਨੇ ਕਿ ਮੋਦੀ ਸਾਹਿਬ ਤੁਸੀਂ ਸਾਡੇ ਤੇ ਕਿਰਪਾ ਕਰੋ, ਮੋਦੀ ਅੰਕਲ ਸਾਡੀ ਪੜ੍ਹਾਈ ਤੇ ਤਰਸ ਕਰੋ। ਤੁਸੀਂ ਆਪਣੀ ਸਭਾ ਕਰਨੀ ਹੈ ਤੇ ਬੱਸਾਂ ਤੁਸੀਂ ਸਾਡੇ ਸਕੂਲ ਦੀਆਂ ਜ਼ਬਤ ਕਰ ਲਈਆਂ, ਸਾਡੀ ਪੜ੍ਹਾਈ 'ਚ ਖਲਲ ਪੈਂਦਾ। ਸਾਡੇ ਜਿਹੜੇ ਸਹਿਪਾਠੀ ਆ ਜਿਹੜੇ ਸਾਡੇ, ਉਹ ਪਿੰਡਾਂ 'ਚੋਂ ਆਉਂਦੇ ਆ ਤੇ ਉਹ ਨਹੀਂ ਆ ਸਕਦੇ, ਉਹਨਾਂ ਦੇ ਘਰ ਦੇ ਨਹੀਂ ਛੱਡ ਕੇ ਜਾ ਸਕਦੇ, ਕਿਰਪਾ ਕਰਕੇ ਸਾਡੀਆਂ ਬੱਸਾਂ ਜ਼ਬਤ ਨਾ ਕਰਿਆ ਕਰੋ। ਦੇਖੋ ਕਿੱਡੀ ਵੱਡੀ ਗੱਲ ਕਹੀ ਉਸ 11 ਸਾਲ ਦੇ ਬੱਚੇ ਨੇ। ਇੱਕ ਸਾਡੇ ਪੰਜਾਬ ਦੇ ਵਿੱਚੋਂ ਆ ਬੱਚੀ, ਨੋਬਲ ਹੈ ਉਹਦਾ ਨਾਂ, ਜਲੰਧਰ ਦੀ ਆ ਉਹ ਕੁੜੀ, ਉਹ ਵੀ ਮਹਿਜ 8-10 ਸਾਲ ਦੀ ਹੈ। ਉਹਨੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਉਹਨੇ ਇੱਕ ਵਿਲੱਖਣ ਸੰਘਰਸ਼ ਵਿੱਢਿਆ ਹੋਇਆ ਹੈ। ਉਹ ਜਾਂਦੀ ਸੀ ਜ਼ਿਲ੍ਹਾ ਐਜੂਕੇਸ਼ਨ ਸਿੱਖਿਆ ਬੋਰਡ ਜਿਹੜਾ ਹੁੰਦਾ, ਉਹਦੇ ਦਫ਼ਤਰ ਦੇ ਵਿੱਚ ਜਾਂਦੀ, ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਦੇ ਵਿੱਚ ਹਾਜ਼ਰੀ ਲਾ ਕੇ ਤੇ ਜਾ ਕੇ ਉਹ ਧਰਨੇ ਤੇ ਬੈਠ ਜਾਂਦੀ। ਧਰਨਾ ਕਾਹਦੇ ਲਈ ਲਾ ਰਹੀ ਸੀਗੀ ਕਿ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਸਾਨੂੰ ਸਕੂਲ ਫੋਰਸ ਕਰਦੇ ਆ ਕਿ ਫਲਾਣੀ ਥਾਂ ਤੋਂ ਕੱਪੜੇ ਲਓ, ਫਲਾਣੀ ਥਾਂ ਤੋਂ ਬੂਟ ਲਓ, ਫਲਾਣੀ ਥਾਂ ਤੋਂ ਕਿਤਾਬਾਂ ਲਓ, ਫਲਾਣੀ ਥਾਂ ਤੋਂ ਆਹ ਲਓ, ਸਾਨੂੰ ਇਸ ਸਿਸਟਮ ਤੋਂ ਨਿਜਾਤ ਦਿਵਾਈ ਜਾਏ। ਯਾਨੀ ਇੱਕ ਬੱਚੀ ਜਿਹੜੀ ਉਹ ਲੱਖਾਂ ਬੱਚਿਆਂ ਦਾ ਸੰਘਰਸ਼ ਜਿਹੜਾ ਕੱਲੀ ਲੜ ਰਹੀ ਹੈ। ਤੇ ਕਮਾਲ ਦੀ ਗੱਲ ਆ ਕਿ ਉਹਦੀ ਜਦੋਂ ਸੁਣਵਾਈ ਨਹੀਂ ਹੋਈ, ਪ੍ਰਗਟ ਸਿੰਘ ਦੇ ਘਰੇ ਜਾ ਕੇ ਬਹਿ ਗਈ, ਘਰ ਦੇ ਅੱਗੇ ਜਿਹੜਾ ਵਿਧਾਇਕ ਆ, ਉਹਨੇ ਕਿਹਾ ਕਿ ਇੱਥੇ ਆ ਕੇ ਮੇਰੇ ਨਾਲ ਗੱਲ ਕਰ। ਪ੍ਰਗਟ ਸਿੰਘ ਤੇ ਉਹਦੀ ਪਤਨੀ ਨੂੰ ਉਹਦੇ ਨਾਲ ਧਰਨੇ 'ਚ ਬਹਿਣਾ ਪਿਆ। ਕੱਲ ਦੀ ਗੱਲ ਆ। ਉਸ ਬੱਚੀ ਨੇ ਸਾਰਿਆਂ ਦਾ ਧਿਆਨ ਖਿੱਚਿਆ ਸਾਡੇ ਵੱਲ। ਤੇ ਹੁਣ ਇਹ ਬੱਚੇ ਨੇ ਸਰਕਾਰੀ ਸਕੂਲ ਦੇ ਆ ਲੁਧਿਆਣੇ ਤੋਂ, ਇਹ ਇੱਕ ਸਕੂਲ ਆ ਛੋਟਾ ਜਿਹਾ ਲੁਧਿਆਣੇ ਦਾ, ਜਿਹਦੇ ਵਿੱਚ 57 ਕੁ ਬੱਚੇ ਪੜ੍ਹਦੇ ਆ। ਉਹਨਾਂ ਨੇ ਬੋਰਡ ਲਾਇਆ ਬਾਹਰ, ਉਹ ਕਹਿੰਦੇ ਆ ਕਿ ਮੋਦੀ ਸਾਹਿਬ ਅਸੀਂ ਕਿਹੜੇ ਮੂੰਹ ਨਾਲ ਆਜ਼ਾਦੀ ਦਿਹਾੜਾ ਮਨਾਈਏ, ਸਾਡਾ ਸਕੂਲ ਤੇ ਆ ਕੇ ਵੇਖੋ, ਹਾਲਤ ਦੀ ਖੰਡਰਾਂ ਤੋਂ ਬੱਤਰ ਆ, ਕੋਈ ਸਾਡੇ ਕੋਲ ਸਹੂਲਤ ਨਹੀਂ, ਅਸੀਂ ਕਾਹਤੋਂ ਆਜ਼ਾਦੀ ਦਿਹਾੜਾ ਮਨਾਈਏ। ਸੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਾਈਕਾਟ ਕੀਤਾ ਆਜ਼ਾਦੀ ਦਿਹਾੜੇ ਦਾ। ਉਧਰੋਂ ਸਿੱਖਿਆ ਪ੍ਰੋਵਾਈਡਰ ਆ ਜਿਹੜੇ, ਉਹ ਕਹਿੰਦੇ ਆ ਜੀ ਕਿ ਅਸੀਂ ਗੁਲਾਮੀ ਦਿਹਾੜਾ ਮਨਾਵਾਂਗੇ, ਉਹ ਵੀ ਸੜਕਾਂ ਤੇ ਨੇ। ਕਿਸਾਨ ਸਾਡਾ ਆਜ਼ਾਦੀ ਦਿਹਾੜੇ ਤੇ ਪੁੱਛਣ ਡਿਆ ਕਿ ਤੁਸੀਂ ਸਾਨੂੰ ਭਾਰਤੀ ਸ਼ਹਿਰੀ ਮੰਨਦੇ ਹੋ ਜਾਂ ਨਹੀਂ ਮੰਨਦੇ। ਇਸ ਹਾਲਤ ਦੇ ਵਿੱਚ ਸਾਨੂੰ ਸੋਚਣਾ ਪਵੇਗਾ। ਅਸੀਂ ਗਣਤੰਤਰ ਦਿਹਾੜੇ ਤੇ ਆਪਦੀਆਂ ਤੋਪਾਂ ਕੱਢ ਲੈਂਦੇ ਹਾਂ, ਮਜਾਇਲਾਂ ਕੱਢ ਲੈਂਦੇ ਹਾਂ, ਲੋਕਾਂ ਦੇ ਸਾਹਮਣੇ ਨਮਾਇਸ਼ ਲਾਉਂਦੇ ਹਾਂ। ਹਰ ਸਾਲ ਅਸੀਂ ਹਥਿਆਰਾਂ ਦੀ ਪ੍ਰਦਰਸ਼ਨੀ ਦਿਖਾਉਂਦੇ ਹਾਂ, ਫੌਜ ਦਿਖਾਉਂਦੇ ਹਾਂ ਕਿ ਅਸੀਂ ਐਡੇ ਤਾਕਤਵਰ ਹੋ ਗਏ। ਅਸਲ ਦੇ ਵਿੱਚ ਸਾਨੂੰ ਇਹ ਸੌਂਦੀਆਂ ਨਹੀਂ ਚੀਜ਼ਾਂ। ਸਾਨੂੰ ਆਪਣਾ ਜਿੰਨਾ ਚਿਰ ਬੁਨਿਆਦੀ ਢਾਂਚਾ ਮਜ਼ਬੂਤ ਜਿੰਨਾ ਚਿਰ ਨਹੀਂ ਕਰ ਸਕਦੇ ਅਸੀਂ, ਉਹਨਾਂ ਚਿਰ ਮੇਰੇ ਖਿਆਲ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਨੂੰ ਐਵੇਂ ਵਿਖਾਵਾ ਕਰਨ ਦੀ ਜ਼ਰੂਰਤ ਨਹੀਂ। ਸਾਨੂੰ ਲੋੜ ਹੈ ਕਿ ਅਸੀਂ ਆਪਣਾ ਬੁਨਿਆਦੀ ਢਾਂਚਾ ਮਜ਼ਬੂਤ ਕਰਕੇ ਦਿਖਾਈਏ ਦੁਨੀਆ ਨੂੰ। ਹਥਿਆਰਾਂ ਨਾਲੋਂ ਜੇ ਅਸੀਂ ਬੁਨਿਆਦੀ ਢਾਂਚਾ ਮਜ਼ਬੂਤ ਕਰਾਂਗੇ, ਜਿਵੇਂ ਕਿਊਬਾ ਹੈ, ਕਿਊਬਾ ਦਾ ਨਾਂ ਅੱਜ ਦੁਨੀਆ ਦੇ ਵਿੱਚ ਉੱਥੋਂ ਦੇ ਸਿਸਟਮ ਕਰਕੇ ਜਾਣਿਆ ਜਾਂਦਾ ਹੈ, ਨਾ ਕਿ ਉਹਨਾਂ ਦੇ ਹਥਿਆਰਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ। ਕਿਊਬਾ ਕ੍ਰਾਂਤੀ ਕਰਕੇ ਜਾਂ ਉਹਨਾਂ ਦੇ ਹੁਣ ਮੌਜੂਦਾ ਸਿਸਟਮ ਕਰਕੇ। ਮੇਰੇ ਖਿਆਲ ਦੇ ਨਾਲ ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਜਾਏ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਜੇ ਗੱਲ ਕਰਦੇ ਹਾਂ, ਦਿੱਲੀ ਵਿੱਚ ਅਕਾਲੀਆਂ ਨੇ ਖੋਲ੍ਹਿਆ ਭਾਜਪਾ ਖਿਲਾਫ ਮੋਰਚਾ। ਪਿੰਡਾਂ ਦੇ ਵਿੱਚ ਜਦੋਂ ਕਿਤੇ ਲੜਾਈ ਹੋ ਜਾਂਦੀ ਹੈ ਨਾ ਜੀ, ਕੋਈ ਛੋਟਾ ਮੋਟਾ ਝਗੜਾ ਹੋ ਜਾਂਦਾ ਤੇ 2-3 ਪੱਕੇ ਕੜਮ ਚੌਧਰੀ ਹੁੰਦੇ ਆ, ਉਹ ਆਪਣੇ ਆਪ ਹੀ ਆ ਜਾਂਦੇ ਆ। ਇੱਕ ਉਧਰ ਚਲਾ ਜਾਂਦਾ, ਇੱਕ ਉਧਰ ਚਲਾ ਜਾਂਦਾ, ਤੇ ਜਦੋਂ ਇਕੱਠੇ ਤੁਰਦੇ ਘਰੋਂ, ਉਹ ਇੱਕ ਦੂਜੇ ਨੂੰ ਮੈਚ ਫਿਕਸ ਕਰਕੇ ਤੁਰਦੇ ਕਿ 2 ਤੂੰ ਕਾਲਾ ਮੈਨੂੰ ਕੱਢੀ, 2 ਮੈਂ ਤੈਨੂੰ ਕੱਢੂਗਾ, ਤੇ ਆਪਾਂ ਸ਼ਾਮ ਤੱਕ ਇਹਨਾਂ ਦਾ ਰਾਜੀਨਾਮਾ ਕਰਾਉਣਾ ਤੇ ਮੁੜ ਕੇ ਫਲਾਣੀ ਥਾਂ ਤੇ ਆਪਾਂ ਮਿਲਦੇ ਆ। ਉੱਥੇ ਫਿਰ ਉਹ ਸਾਹਮਣੇ ਤੂੰ ਆਹ ਕੀਤਾ, ਤੂੰ ਉਹ ਕੀਤਾ, 2 ਨੂੰ ਕੱਢਦਾ, 2 ਨੂੰ ਕੱਢਦਾ, ਕਰਾ ਕੇ ਪਵਾ ਕੇ ਜੱਫੀਆਂ, ਸ਼ਾਮ ਨੂੰ ਉਹ ਇੱਕ ਢਾਬੇ ਤੇ ਬੈਠੇ ਹੁੰਦੇ ਆ। ਇਹੋ ਹੀ ਹਾਲ ਕੁਝ ਤਕਰੀਬਨ ਇਹਨਾਂ ਦਾ ਆ। ਇਹ ਇਹਨਾਂ ਕੋ ਕਰਦੇ ਰਹਿੰਦੇ ਆ ਕਿ ਅਸੀਂ ਹੱਕਾਂ ਲਈ ਲੜ ਰਹੇ ਹਾਂ। ਇਹ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਉੱਥੋਂ ਦੀ ਕਮੇਟੀ ਹੈ, ਜਿਹੜੀ ਅਕਾਲੀ ਦਲ ਦੇ ਕਬਜ਼ੇ ਹੇਠ ਆ, ਉਹਨਾਂ ਨੇ ਪ੍ਰਦਰਸ਼ਨ ਕੀਤਾ। ਸੈਂਟਰ ਦੀ ਜਿਹੜੀ ਸਾਡੇ ਮਿਨਿਸਟਰੀ ਹੈ, ਮਨੁੱਖੀ ਸਰੋਤ ਮੰਤਰਾਲਾ, ਜਿਹੜਾ ਕੇਂਦਰੀ ਮਨੁੱਖੀ ਸਰੋਤ ਮੰਤਰਾਲਾ, ਉਹਦੇ ਖਿਲਾਫ ਪ੍ਰੋਟੈਸਟ ਕੀਤਾ ਆ। ਕਿਉਂਕਿ ਉਹਨਾਂ ਨੇ 2 ਇਹਨਾਂ ਦੇ ਵਿਦਿਅਕ ਅਦਾਰੇ ਸੀਗੇ ਜਿਹੜੇ, ਉਹਨਾਂ ਦੇ ਦਾਖਲੇ ਬੰਦ ਕਰ ਦਿੱਤੇ ਕਿ ਕੁਝ ਬੇਨੀਮੀਆਂ ਕਰਕੇ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ। ਉਹਨਾਂ ਨੇ ਦਾਖਲੇ ਬੰਦ ਕੀਤੇ ਹੋਏ ਇਹਨਾਂ ਦੀਆਂ 2 ਕਮੇਟੀ ਦੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ। ਉਹਦੇ ਵਿਰੋਧ ਦੇ ਵਿੱਚ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੀਗਾ।
ਪ੍ਰਕਾਸ਼ ਜਾਵੜੇਕਰ ਆ ਜਿਹੜੇ ਕੇਂਦਰੀ ਮਨੁੱਖੀ ਸਰੋਤ ਮੰਤਰੀ, ਉਹਨਾਂ ਦੇ ਘਰ ਦੇ ਮੂਹਰੇ, ਤੇ ਫਿਰ ਉਹਨਾਂ ਨੇ ਚੰਗਾ ਇਹਨਾਂ ਨੂੰ ਤਿੱਤਰ ਬਿੱਤਰ ਕੀਤਾ, ਥੋੜਾ ਜਿਹੀਆਂ ਇਹਨਾਂ ਦੇ ਵੱਜੀਆਂ ਵਜਾਈਆਂ ਵੀ ਆ। ਪ੍ਰਦਰਸ਼ਨ ਇਹਨਾਂ ਨੇ ਜ਼ਰੂਰ ਕੀਤਾ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਸਾਨੂੰ ਮਜਬੂਰ ਕਰ ਦਿੱਤਾ ਹੈ ਕਿਉਂਕਿ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਕਿ ਅਸੀਂ ਆਪਣੀ ਭਾਈਵਾਲ ਪਾਰਟੀ ਦੇ ਖਿਲਾਫ ਹੀ ਸੜਕਾਂ ਤੇ ਉਤਰੇ ਹਾਂ, ਤੇ ਇਸ ਤਰ੍ਹਾਂ ਨਹੀਂ ਚੱਲੇਗਾ ਕਿ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਹੈ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਬਾਹਰ ਕੀਤਾ ਜਾਵੇ, ਲਾਭਾਂ ਤੋਂ ਬਾਹਰ ਕੀਤਾ ਜਾਵੇ, ਜਾਂ ਉਹਨਾਂ ਦੇ ਵਿੱਚ ਦਾਖਲੇ ਇਸ ਤਰ੍ਹਾਂ ਦੇ ਬੰਦ ਕੀਤੇ ਜਾਣ। ਸੋ ਇਹ ਇਹਨਾਂ ਦਾ ਕਮੇਟੀ ਵਾਲਿਆਂ ਦਾ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਕਹਿ ਲਈਏ ਕਿ ਮਜਬੂਰੀ ਵੀ ਹੈ, ਥੋੜਾ ਵਿਖਾਵਾ ਵੀ ਹੈ, ਕਿਉਂਕਿ ਮਜਬੂਰੀ ਇਸ ਕਰਕੇ ਕਿਉਂਕਿ ਉੱਥੇ ਸਿੱਖਾਂ ਦੀ ਰਹਿਨੁਮਾਈ ਕਰਦੇ ਆ, ਫਰਜ਼ ਵੀ ਇਹਨਾਂ ਦਾ ਬਣਦਾ, ਪਰ ਮਜਬੂਰੀ ਇਸ ਕਰਕੇ ਹੈ ਕਿਉਂਕਿ ਅੱਗੇ ਚੋਣਾਂ ਆਉਂਦੀਆਂ ਪਈਆਂ ਪੰਜਾਬ ਦੇ ਵਿੱਚ, ਕੁਝ ਮਾੜਾ ਮੋਟਾ ਕਰਨਗੇ ਕਿਉਂਕਿ ਉੱਥੇ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇਹ ਕਹਿਣਾ ਕਿ ਜੀ ਦਿੱਲੀ ਦੇ ਵਿੱਚ ਜਿੰਨੇ ਵੀ ਸਿੱਖ ਹੈ, ਚਾਹੇ ਕਤਲੇਆਮ ਪੀੜਤ ਹੈ, ਚਾਹੇ ਹੋਣ ਵਾਲੇ, ਸਾਰਿਆਂ ਨੂੰ ਅਸੀਂ ਸਾਂਭਦੇ ਹਾਂ। ਉਹ ਫਿਰ ਨੰਬਰਦਾਰੀ ਵੀ ਇਹਨਾਂ ਨੇ ਦਿਖਾਉਣੀ ਆ। ਬਾਕੀ ਇੰਨਾ ਕੁਝ ਚੱਲਦਾ ਆਇਆ, ਕੋਈ ਖਤਰੇ ਵਾਲੀ ਗੱਲ ਨਹੀਂ। ਜੇ ਅਸੀਂ ਸੋਚੀਏ ਇੱਦਾਂ ਤੇ ਜਿੱਦਣ ਬਿਕਰਮਜੀਤ ਸਿੰਘ ਮਜੀਠੀਆ ਨੇ ਈਡੀ ਦੇ ਦਫ਼ਤਰ 'ਚ ਪੇਸ਼ ਹੋਣਾ ਸੀ, ਉਦਣ ਭਾਜਪਾ ਵਾਲਿਆਂ ਨੇ ਉਹਦੇ ਪੁਤਲੇ ਸਾੜੇ ਸਨ। ਜਦੋਂ ਉਹਨੇ ਈਡੀ ਦੇ ਦਫ਼ਤਰ ਜਾਣਾ ਸੀ, ਇਹਨਾਂ ਦੇ ਜਵਾਨਾਂ ਨੇ ਪੁਤਲੇ ਫੂਕੇ ਸਨ ਮਜੀਠੀਆ ਦੇ, ਤੇ ਉਦੋਂ ਸਿਆਸੀ ਪੰਡਤ ਕਹਿਣ ਲੱਗ ਪਏ ਸਨ, ਲਓ ਭਾਜਪਾ ਅਕਾਲੀ ਅੱਜ ਗਏ। ਉਹ ਦੇਖ ਲਓ ਅੱਜ ਵੀ ਉਹ ਜੱਫੀਆਂ ਪਾ ਕੇ ਤੁਰੇ ਫਿਰਦੇ ਆ। ਸੋ ਇਹਨਾਂ ਕੁ ਕਰਨਾ, ਕਿਉਂਕਿ ਤੁਹਾਨੂੰ ਪਤਾ ਜੋ ਸਿਆਸੀ ਹੁੰਦਾ, ਸਿਆਸਤਦਾਨ ਹੁੰਦਾ, ਉਹਦੀਆਂ ਸਿਆਸੀ ਮਜਬੂਰੀਆਂ ਵੀ ਕਈ ਹੁੰਦੀਆਂ। ਇਹ ਦੋਨੇ ਤਰ੍ਹਾਂ ਮਜਬੂਰੀਆਂ ਨਿਭਾਈ ਜਾਂਦੀਆਂ। ਉਧਰ ਮਨਜੀਤ ਸਿੰਘ ਜੀ ਕੇ ਨਿਭਾ ਰਿਹਾ, ਉਧਰੋਂ ਭਾਰਤੀ ਜਨਤਾ ਪਾਰਟੀ ਨਿਭਾ ਰਹੀ ਹੈ, ਕਿਉਂਕਿ ਉਹਨੂੰ ਪੰਜਾਬ 'ਚ ਦਿਸਦਾ ਜੇ ਅਸੀਂ ਅਕਾਲੀ ਦਲ ਦਾ ਹੱਥ ਛੱਡਿਆ ਤੇ ਫਿਰ ਸਾਡੇ ਇੰਨੇ ਕੁ ਮੈਂਬਰ ਹੋਣਗੇ ਵਿਧਾਨ ਸਭਾ ਦੇ ਵਿੱਚ ਕਿ ਉਹ ਟਰਾਲੀ ਦਾ ਕੁੰਡਾ ਫੜ ਕੇ ਚਲੇ ਜਾ ਕਰਨਗੇ। ਜੀ ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਸਾਡੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ। ਇਹ ਫੈਕਟਰਿੰਗ ਦੀਆਂ ਸੇਵਾਵਾਂ ਦਿੰਦੇ ਹਨ। ਜੇ ਟਰੱਕਰ ਵੀਰ ਜਿਨ੍ਹਾਂ ਨੇ ਇਨਵੋਇਸਾਂ ਦਿੱਤਿਆਂ ਨੂੰ ਕਈ ਦਿਨ ਹੋ ਗਏ ਨੇ, ਮਹੀਨੇ ਹੋ ਗਏ ਨੇ, ਤੇ ਅਜੇ ਤੱਕ ਪੇਮੈਂਟ ਨਹੀਂ ਮਿਲੀ, ਤਾਂ ਇਹ ਸੇਮ ਡੇ ਪੇਮੈਂਟ ਤੁਹਾਨੂੰ ਦੇ ਸਕਦੇ ਨੇ ਫੈਕਟਰਿੰਗ ਦੀ ਸਰਵਿਸਿਜ਼ ਦੇ ਨਾਲ। ਫੈਕਟਰਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2600 4082722600 ਦੇ ਉੱਤੇ। ਤੇ ਮਿੰਟੂ ਜੀ ਅੱਗੇ ਕਰਦੇ ਆ ਖਿਡਾਰੀਆਂ ਦੀ ਡਾਈਟ ਦੇ ਵਿੱਚ ਜਿਹੜੀ ਕਟੌਤੀ ਹੋਈ ਸੀ, ਉਹ ਗੱਲ ਹਾਈ ਕੋਰਟ 'ਚ ਪਹੁੰਚੀ। ਨਿੱਕੀ ਗੱਲ ਹਾਈ ਕੋਰਟ ਦੇ ਵਿੱਚ ਜਦੋਂ ਚਲੀ ਜਾਂਦੀ ਹੈ ਜਾਂ ਜਾਣ ਲੱਗ ਪੈਂਦੀ ਹੈ, ਤੇ ਉਦੋਂ ਸਮਝ ਲਓ ਕਿ ਜਿਹੜਾ ਸਾਡਾ ਪ੍ਰਸ਼ਾਸਕੀ ਢਾਂਚਾ ਹੈ ਉਹ ਬਿਲਕੁਲ ਖਸਤਾ ਹਾਲ ਹੋ ਚੁੱਕਾ, ਕਿਉਂਕਿ ਅਸੀਂ ਰੋਜ਼ ਹੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ ਕਿ ਮਾਮਲਾ ਹਾਈ ਕੋਰਟ 'ਚ ਚਲਾ ਗਿਆ, ਉਹਨਾਂ ਨੇ ਫਟਕਾਰ ਪਾਈ ਜਾਂ ਉਹਨਾਂ ਨੇ ਆਹ ਹੁਕਮ ਦਿੱਤਾ। ਰੋਜ਼ਾਨਾ ਕੋਈ ਨਾ ਕੋਈ ਇੱਦਾਂ ਦੀ ਖਬਰ ਆਉਂਦੀ ਹੈ, ਤਾਂ ਸਮਝੋ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਣ ਲੱਗ ਜਾਂਦੀਆਂ ਕਿ ਮਾਮਲਾ ਗੜਬੜਿਆ। ਇਹ ਖਿਡਾਰੀਆਂ ਨਾਲ ਜਿਹੜਾ ਜੁੜਿਆ ਮਸਲਾ ਹੈ, ਇਹ ਇਹਨਾਂ ਨੇ 4-5 ਮਹੀਨੇ ਪਹਿਲਾਂ ਕਟੌਤ ਕੀਤੀ ਸੀਗੀ ਡਾਈਟ ਦੇ ਵਿੱਚ। ਅਸਲ ਦੇ ਵਿੱਚ ਦੇਖੋ, ਇਹਨਾਂ ਨੇ ਜਿਹੜੀ ਡਾਈਟ ਸੀਗੀ 100 ਰੁਪਏ ਤੋਂ ਘੱਟ ਕਰਕੇ 50 ਕਰ ਦਿੱਤੀ, ਯਾਨੀ ਸਿੱਧੀ ਅੱਧਿਓਂ ਜ਼ਿਆਦੀ ਕੱਟ ਦਿੱਤੀ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 4 ਸਾਲ ਪਹਿਲਾਂ 2012 ਜੁਲਾਈ ਦੇ ਵਿੱਚ ਇਹਨਾਂ ਨੇ 60 ਰੁਪਏ ਤੋਂ 100 ਰੁਪਏ ਕੀਤੀ ਸੀ। ਹੁਣ ਦੇਖੋ 4 ਸਾਲਾਂ ਦੇ ਵਿੱਚ ਉਦੋਂ ਦਾਲ ਮੂੰਗੀ ਦੀ ਜੇ ਲਾਈਏ ਤੇ ਮੇਰੇ ਖਿਆਲ ਦੇ ਨਾਲ 50-60 ਰੁਪਏ ਹੋਏਗੀ, ਤੇ ਅੱਜ ਜਿਹੜੀ ਆ ਉਹ 150 ਤੋਂ ਵੀ ਉੱਤੇ ਆ। ਸੋ ਮਹਿੰਗਾਈ ਕਿੱਥੇ ਚਲੇ ਗਈ। ਤੇ ਜਦ ਕਿ ਖਿਡਾਰੀਆਂ ਦੀ ਜਿਹੜੀ ਇਹਨਾਂ ਨੇ 2012 ਦੇ ਵਿੱਚ 4 ਸਾਲ ਪਹਿਲਾਂ ਜਿਹੜੀ ਡਾਈਟ 60 ਰੁਪਏ ਤੋਂ 100 ਰੁਪਏ ਕੀਤੀ ਸੀ, ਉਹ ਚੁੱਕ ਕੇ ਇਹਨਾਂ ਨੇ ਸਿੱਧੀ 50 ਰੁਪਏ ਕਰ ਦਿੱਤੀ। ਸੋ ਇਹ ਮਸਲਾ ਸੀਗਾ ਕਿ 50 ਰੁਪਈਆਂ ਦੇ ਵਿੱਚ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ, ਜੇ ਖਿਡਾਰੀ ਨੂੰ ਕਿਤੇ ਖੁਦਾ ਨਾ ਖਾਸਤਾ ਪਾਣੀ ਮੁੱਲ ਲੈਣਾ ਪਵੇ ਤੇ ਮੇਰੇ ਖਿਆਲ ਦੇ ਨਾਲ ਉਹਦੇ 2 ਲੀਟਰ ਪਾਣੀ ਤੇ ਉਹ ਪੈਸੇ ਖਰਚ ਹੋ ਜਾਣਗੇ। ਤੇ 2 ਲੀਟਰ ਜਿਹੜਾ ਹੈ ਉਹ ਸਰੀਰ ਦੀ ਜ਼ਰੂਰਤ ਨਹੀਂ ਪੂਰੀ ਕਰਦਾ। ਸਾਡੇ ਸਰੀਰ ਨੂੰ ਘੱਟੋ ਘੱਟ 7 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਇੱਕ ਦਿਨ ਦੇ ਵਿੱਚ, ਇਹਨਾਂ ਦਿਨਾਂ 'ਚ ਪੰਜਾਬ ਦੇ ਅੰਦਰ, ਤੇ ਉਹ ਪਾਣੀ ਵੀ ਪੂਰਾ ਕਰ ਸਕਦਾ। ਦੇਖੋ 50 ਰੁਪਏ ਜੇ ਆਂਡੇ ਲੈਣ ਜਾਈਏ ਤੇ ਖਿਡਾਰੀ ਦੇ 5 ਆਂਡੇ ਆਉਂਦੇ ਆ,
ਜਿਹੜੇ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਨਾਸ਼ਤਾ ਕਰਦੇ ਨੇ ਖਿਡਾਰੀ। ਕੁਝ ਵੀ ਲੈ ਲਓ ਤੁਸੀਂ, 50 ਰੁਪਏ ਦਾ ਕੱਖ ਵੀ ਨਹੀਂ ਆਉਂਦਾ। 50 ਰੁਪਏ ਦਾ ਤੇ ਹੋਰ ਮਸਾਲਾ ਲਾ ਲਓ, 50 ਰੁਪਏ ਦਾ ਉਹ ਵੀ ਨਹੀਂ ਪੂਰਾ ਆਉਂਦਾ ਜੇ ਅਸੀਂ ਕੋਈ ਚੀਜ਼ ਬਣਾਉਣੀ ਹੋਵੇ। ਸੋ ਮਹਿੰਗਾਈ ਇੰਨੀ ਆ। ਪਰ ਇਹ ਮਸਲਾ ਜਿਹੜਾ ਆ ਸਾਡੇ ਵਰਗਿਆਂ ਨੇ ਅੱਜ ਤੋਂ 4-5 ਮਹੀਨੇ ਪਹਿਲਾਂ ਆਪਣੇ ਜੋ ਸਾਡੇ ਕੋਲੇ ਮੰਚ ਹੈ ਸੋਸ਼ਲ ਮੀਡੀਆ ਦਾ, ਉੱਥੇ ਉਠਾਇਆ ਸੀਗਾ ਜਦੋਂ ਕਟੌਤੀ ਕੀਤੀ ਗਈ। ਪਰ ਕਿਸੇ ਵੀ ਸਿਆਸੀ ਪਾਰਟੀ ਨੇ, ਕਿਸੇ ਵੀ ਸਿਆਸੀ ਵਿਰੋਧੀ ਦਲ ਨੇ ਇਹ ਮੁੱਦਾ ਨਹੀਂ ਚੁੱਕਿਆ ਕਿ ਭਾਈ ਤੁਸੀਂ ਇੰਨਾ ਅਨਿਆਂ ਕਿਉਂ ਕਰਦੇ ਪਏ ਹੋ ਪੰਜਾਬ ਦੇ ਖਿਡਾਰੀਆਂ ਦੇ ਨਾਲ। ਪਰ ਇੱਕ HC ਅਰੋੜਾ ਨੇ, ਉਹਨਾਂ ਨੂੰ ਸਲਾਮ ਕਰਨਾ ਬਣਦਾ, ਸਲੂਟ ਕਰਨਾ ਬਣਦਾ। ਵਕੀਲ ਨੇ ਉਹ ਪੇਸ਼ੇ ਤੋਂ, ਪਰ ਪੰਜਾਬ ਦੇ ਹਿੱਤਾਂ ਲਈ ਉੱਥੇ ਨਿਰੰਤਰ ਉਹ PIL ਪਾਉਂਦੇ ਆ ਜਾਂ ਜਨਤਕ ਰਿਟ ਕਹਿ ਲਈਏ, ਉਹ ਲਾਉਂਦੇ ਰਹਿੰਦੇ ਵੱਖ-ਵੱਖ ਮੁੱਦਿਆਂ ਤੇ। ਉਹਨਾਂ ਦੀ ਨਜ਼ਰ ਦੇ ਵਿੱਚ ਇਹ ਮੁੱਦਾ ਆਇਆ, ਫਿਰ ਉਹਨਾਂ ਨੇ ਇਹਨੂੰ ਰਿਟ ਦਾ ਰੂਪ ਦੇ ਕੇ ਹੁਣ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਵਾ। ਹਾਈ ਕੋਰਟ ਉਹਨੂੰ ਸੁਣਵਾਈ ਕਰੇਗਾ। ਚਲੋ ਹਾਈ ਕੋਰਟ ਕਰ ਦੇਗਾ ਕੋਸ਼ਿਸ਼ ਤੇ ਇਹ ਜਿਹੜਾ 50 ਤੇ ਆਇਆ ਮੀਟਰ ਫਿਰ 100 ਤੇ ਚਲਾ ਜਾਏਗਾ। ਪਰ 100 ਰੁਪਈਆ ਵੀ ਅੱਜ ਦੇ ਦੌਰ ਦੇ ਵਿੱਚ ਇੱਕ ਖਿਡਾਰੀ ਲਈ, ਖਾਸ ਤੌਰ ਤੇ ਜਿਹੜੇ ਜੂਨੀਅਰ ਖਿਡਾਰੀ ਹੁੰਦੇ ਆ, ਜਿਨ੍ਹਾਂ ਦੀ ਜੂਨੀਅਰ ਏ ਡਾਇਟ ਆ, ਉਹਨਾਂ ਲਈ ਇਹ ਬਹੁਤ ਨਿਗੂਣੀ ਜੀ ਰਕਮ ਆ। 100, 50, 150, 200 ਇਹ ਅੱਜ ਦੇ ਦੌਰ ਦੇ ਵਿੱਚ ਟਿਕਦੀ ਨਹੀਂ। ਜੇ ਸਾਡੇ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਵੀ 50 ਰੁਪਈਆਂ ਦੇ ਨਾਲ ਖਿਡਾਰੀ ਜਿਹੜੇ ਗੁਜ਼ਰ ਬਸਰ ਕਰਦੇ ਪਏ ਆ, ਤੇ ਜੇ ਅਸੀਂ ਉਹਨਾਂ ਨੂੰ ਕਹੀਏ ਕਿ ਜਾ ਕੇ ਅਮਰੀਕਾ ਵਾਲਿਆਂ ਨੂੰ, ਚਾਈਨਾ ਵਾਲਿਆਂ ਨੂੰ, ਜਾਪਾਨ ਵਾਲਿਆਂ ਨੂੰ ਹਰਾ ਕੇ ਤਗਮਾ ਲੈ ਆਓ, ਫਿਰ ਅਸੀਂ ਜਾਂ ਤੇ ਆਪਣੇ ਆਪ ਨੂੰ ਧੋਖਾ ਦੇਣ ਡਏ ਆ ਤੇ ਜਾਂ ਅਸੀਂ ਉਹਨਾਂ ਤੋਂ ਬਹੁਤ ਜ਼ਿਆਦੀਆਂ ਉਮੀਦਾਂ ਲਾ ਰਹੇ ਹਾਂ। ਬਿਲਕੁਲ ਬਿਲਕੁਲ ਸਹੀ ਗੱਲ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ, ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਸੇਵਾ ਕਰਨੀ ਵੀ ਗਰੀਬਾਂ ਦੇ ਵੱਸੋਂ ਬਾਹਰ ਹੋਈ। ਵੈਸੇ ਸੇਵਾ ਦਾ ਸਾਰਾ ਠੇਕਾ ਤੇ ਸਿਆਸਤ ਦੇ ਕੋਲ ਹੀ ਹੈ ਜੀ। ਗਰੀਬਾਂ ਦੇ ਕੋਲ ਤੇ ਪਹਿਲਾਂ ਕੋਈ ਸੇਵਾ ਨਹੀਂ ਰਹਿ ਗਈ ਤੇ ਸੇਵਾ ਇਹਨਾਂ ਦੀ ਸੇਵਾ ਕਰੀ ਜਾਂਦੇ ਜਿਹੜੇ ਵੱਡੇ ਸੇਵਾਦਾਰ ਆ। ਗਰੀਬ ਤੇ ਇਹਨਾਂ ਦੀ ਸੇਵਾ ਕਰਨ ਜੋਗਾ ਹੀ ਆ। ਇਹ ਅਸਲ ਦੇ ਵਿੱਚ ਸਾਡੇ ਇੱਥੇ ਭਾਈ ਕਨਈਆ ਜੀ ਆ ਨਾ, ਜਿਹੜੇ ਇਤਿਹਾਸ ਦੇ ਵਿੱਚ ਬੜੇ ਪੂਜਨਯੋਗ ਆ ਔਰ ਸਾਰੇ ਧਰਮਾਂ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ। ਤੇ ਉਹ ਪਹਿਲੇ ਐਸੇ ਰਹਿਬਰ ਸਨ ਜਿਨ੍ਹਾਂ ਨੇ ਮਨੁੱਖਤਾ ਨੂੰ ਨਵੇਂ ਸਿਰੋਂ ਪਰਿਭਾਸ਼ਿਤ ਕੀਤਾ ਕਿ ਮਨੁੱਖਤਾ ਕੀ ਸ਼ੈ ਹੁੰਦੀ ਹੈ। ਉਹਨਾਂ ਦੇ ਹੀ ਇਸ ਮਹਾਨ ਸੇਵਾ ਨੂੰ ਲੈ ਕੇ ਅੱਗੇ ਰੈੱਡ ਕਰਾਸ ਸੁਸਾਇਟੀ ਦਾ ਜਿਹੜਾ ਗਠਨ ਹੋਇਆ ਸੀ ਪੂਰੇ ਭਾਰਤ ਦੇ ਵਿੱਚ। ਇਹ ਮੇਰੇ ਖਿਆਲ ਦੇ ਨਾਲ ਸਭ ਤੋਂ ਪੁਰਾਣੀ ਹੈ ਇਹ ਸੁਸਾਇਟੀ ਜਿਹੜੀ ਸੇਵਾ ਕਰਦੀ ਹੈ ਮਨੁੱਖਤਾ ਦਾ, ਔਰ ਇਹਦਾ ਦਾਇਰਾ ਵੀ ਭਾਰਤ ਦੇ ਵਿੱਚ ਬੜਾ ਵਿਸ਼ਾਲ ਆ। ਇਹਦੀਆਂ ਅੱਗੇ ਲੋਕਲ ਬਾਡੀਜ਼ ਹੁੰਦੀਆਂ ਨੇ, ਜਿਵੇਂ ਮਤਲਬ ਕਿ ਭਾਰਤੀ ਜਿਹੜੀ ਹੈ ਇਹ ਰੈੱਡ ਕਰਾਸ ਸੁਸਾਇਟੀ, ਉਹਦੀਆਂ ਗਾਂ ਸੂਬਿਆਂ ਦੇ ਵਿੱਚ ਇਕਾਈਆਂ ਕਹਿ ਲਓ ਜੀ। ਜਿਹੜੀ ਪੰਜਾਬ ਦੀ ਇਕਾਈ ਹੈ ਉਹਨੇ ਕੀ ਕੀਤਾ ਕਿ ਹੁਣ ਜਿਵੇਂ ਅੱਗੇ ਇਹ ਹੁੰਦਾ ਸੀਗਾ ਕਿ ਜੇ ਕਿਸੇ ਨੇ ਲਾਈਫ ਟਾਈਮ ਮੈਂਬਰ ਬਣਨਾ, ਉਹ 500 ਰੁਪਏ ਦੀ ਪਰਚੀ ਕਟਾਉਂਦਾ ਸੀ ਤੇ ਉਹ ਲਾਈਫ ਟਾਈਮ ਮੈਂਬਰ ਬਣ ਜਾਂਦਾ ਸੀ, ਸੇਵਾ ਕਰਦਾ ਸੀ ਪੱਕੇ ਮੈਂਬਰ ਵਜੋਂ। ਤੇ ਉਹਨੂੰ ਥੋੜਾ ਮਾਣ ਮਹਿਸੂਸ ਹੁੰਦਾ ਸੀ, ਗਰਵ ਮਹਿਸੂਸ ਹੁੰਦਾ ਸੀ ਕਿ ਮੈਂ ਰੈੱਡ ਕਰਾਸ ਸੁਸਾਇਟੀ ਦਾ ਮੈਂਬਰ ਹਾਂ। ਤੇ ਹੁਣ ਉਹ ਜਿਹੜਾ 500 ਰੁਪਏ ਵਾਲਾ ਪੈਮਾਨਾ ਸੀ ਉਹ ਵੱਧ ਕੇ ਹੋ ਗਿਆ ਸਿੱਧਾ ਹੀ ਲੱਖ ਰੁਪਈਆ। ਇਸ ਤਰ੍ਹਾਂ ਹੀ ਇੱਕ ਇਹ ਸਰਪ੍ਰਸਤ ਬਣਾਉਂਦੇ ਸਨ, ਉਹਦੇ ਲਈ ਇਹ 20,000 ਰੁਪਏ ਦੀ ਪਰਚੀ ਕੱਟਿਆ ਕਰਦੇ ਸਨ, ਪਰ ਉਹਦਾ ਵੀ ਹੁਣ ਸਾਡੀ ਇੱਥੋਂ ਦੀ ਸੂਬਾ ਬਾਡੀ ਹੈ ਜਿਹੜੀ, ਉਹਨੇ ਲੱਖ ਰੁਪਈਆ ਕਰ ਦਿੱਤਾ। ਇਹ ਅੱਜ ਇੱਥੇ ਪੰਜਾਬ ਦੇ ਮੀਡੀਆ ਦੇ ਵਿੱਚ ਜਿਹੜਾ ਇਹ ਜਿਵੇਂ ਖਬਰ ਆਈ, ਸਾਰਿਆਂ 'ਚ ਹੜਕੰਪ ਮਚ ਗਿਆ ਕਿ ਭਾਈ ਇਹ ਹੋ ਕੀ ਰਿਹਾ। ਸੇਵਾ ਵੀ ਜਿਹੜੀ ਹੈ ਉਹ ਸਾਡੇ ਹੱਥਾਂ 'ਚੋਂ ਖੋਈ ਜਾ ਰਹੀ ਹੈ। ਇਹ ਸੇਵਾ ਵੀ ਜਿਹੜੀ ਹੈ ਉਹ ਆਮ ਬੰਦੇ ਦੇ ਵੱਸੋਂ ਬਾਹਰ ਵਾਲੀ ਗੱਲ ਕੀਤੀ ਜਾ ਰਹੀ ਹੈ। ਸੋ ਇਹਦੇ ਤੇ ਬੜੀ ਚਰਚਾ ਅੱਜ ਸਵੇਰ ਦੀ ਹੋਣ ਡਈ ਹੈ, ਸ਼ਾਇਦ ਹੋਵੇਗੀ ਵੀ, ਪਰ ਇਹ ਜੋ ਕੀਤਾ ਇਹਨਾਂ ਨੇ ਗਲਤ ਕੀਤਾ ਮੇਰੇ ਖਿਆਲ ਦੇ ਨਾਲ। ਤੇ 500 ਰੁਪਈਆ ਮੈਂਬਰਸ਼ਿਪ ਫੀਸ ਵੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਸੀ, ਕਿਉਂਕਿ ਕਿਸੇ ਗਰੀਬ ਨੇ ਜੇ ਸੇਵਾ ਕਰਨੀ ਹੈ ਤੇ ਉਹ ਆਪਦੀ ਜੇਬ ਵੱਲ ਥੋੜ੍ਹੀ ਵੇਖੇਗਾ, ਉਹ ਤੇ ਜੇਬ ਦੇ ਥੱਲੇ ਜਿਹੜਾ ਦਿਲ ਧੜਕਦਾ ਉਹਦੇ 'ਚ ਅਹਿਸਾਸ ਕੀ ਹੈ ਉਹ ਦੇਖੇਗਾ। ਸੋ ਇਹ ਤੇ ਮੇਰੇ ਖਿਆਲ ਦੇ ਨਾਲ ਬਹੁਤ ਅਨਿਆਂ ਵਾਲੀ ਗੱਲ ਆ, ਇਹ ਨਹੀਂ ਹੋਣੀ ਚਾਹੀਦੀ। ਅਸੀਂ ਤੇ ਇਹ ਦਰਖਾਸਤ ਕਰਦੇ ਹਾਂ, ਦੁਆ ਵੀ ਇਹ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਫੈਸਲੇ ਆ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਘੱਟੋ ਘੱਟ ਮਨੁੱਖਤਾ ਹੈ ਜਿਹੜੀ ਉਹ ਅਮੀਰਾਂ ਦੀ ਰਖੇਲ ਨਹੀਂ ਬਣਨੀ ਚਾਹੀਦੀ। ਉਹ ਅਮੀਰਾਂ ਨੂੰ ਉਹ ਕੋਟਾ ਨਹੀਂ ਦੇਣਾ ਚਾਹੀਦਾ ਮਨੁੱਖਤਾ ਦਾ ਕਿ ਇਕੱਲਾ ਉਹਨਾਂ ਲਈ ਰਿਜ਼ਰਵ ਕਰ ਦਿੱਤਾ ਜਾਵੇ। ਇਹ ਮਨੁੱਖਤਾ ਹੈ ਜਿਹੜੀ ਉਹ ਹਰੇਕ ਮਨੁੱਖਤਾ ਲਈ ਇਕਸਾਰ ਹੋਣੀ ਚਾਹੀਦੀ ਹੈ। ਤੇ ਉਹ ਜੇਕਰ ਸੇਵਾ ਕਰਨੀ ਚਾਹੁੰਦਾ ਉਹਦੇ ਲਈ ਇਹੋ ਜਿਹੇ ਪੈਮਾਨੇ ਨਾ ਹੋਣ। ਪਰ ਅਫਸੋਸ ਇਹ ਆ ਕਿ ਰੈੱਡ ਕਰਾਸ ਸੁਸਾਇਟੀ ਜਿਹੜੀ ਪੰਜਾਬ ਦੀ ਹੈ ਉਹਨੂੰ ਚਲਾਉਣ ਲਈ ਅੱਜ ਆ ਜਿਹੜੇ ਸੇਵਾ ਕੇਂਦਰ ਬਣਾਏ ਆ,
ਸੁਵਿਧਾ ਕੇਂਦਰ ਜਿਹਨੂੰ ਇਹ ਕਹਿੰਦੇ ਆ, ਤੁਸੀਂ ਜਾ ਕੇ ਵੇਖੋ ਜਿਹੜੀ ਫਾਈਲ ਹਥਿਆਰਾਂ ਵਾਲੀ ਫਾਈਲ ਆ, ਜਿਹੜੀ ਲਾਇਸੈਂਸ ਬਣਾਉਂਦੇ ਆ, ਇਹ ਕੁਝ 100 ਰੁਪਈਏ ਦੀ ਸੀ ਪਹਿਲਾਂ, ਹੁਣ ਇਹਨਾਂ ਨੇ ਹਜ਼ਾਰਾਂ 'ਚ ਕੀਤੀ। ਕਈ ਥਾਈਂ ਤੇ 10-10 ਹਜ਼ਾਰ ਲੈਣ ਡੇ, ਕਈ ਥਾਈਂ 5000 ਦੀ ਪਰਚੀ ਕੱਟਦੇ ਆ। ਜੋ ਪੁੱਛੀਏ ਕਾਹਦੀ, ਉਹ ਕਹਿੰਦੇ ਜੀ ਰੈੱਡ ਕਰਾਸ ਦੀ ਸੇਵਾ। ਇਹੋ ਜਿਹੀ ਧੱਕੇ ਨਾਲ ਸੇਵਾ ਕਰਾਈ ਜਾਂਦੇ। ਤਾਂ ਫਿਰ ਇੱਥੇ ਮਨੁੱਖੀ ਕਦਰਾਂ ਕੀਮਤਾਂ ਜਿਹੜੀਆਂ ਉਹ ਲਾਂਭੇ ਹੋ ਜਾਂਦੀਆਂ ਇਹ ਜਦੋਂ ਚੀਜ਼ਾਂ ਵਿੱਚ ਆ ਜਾਂਦੀਆਂ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।